ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸਰੋਤਿਓ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦਾ ਕੇ ਹਾਜ਼ਰ ਹਾਂ। ਮੈਂ ਰਾਜਕੰਦੀਪ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 1 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਮੈਡੀਕੇਅਰ ਦੇ ਬਾਰੇ ਪਤਾ ਕਰਨਾ ਹੋਵੇ ਜਾਂ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਹੋਵੇ, ਕਾਲ ਕਰੋ 4082722500। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਟਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਨਵਜੀਤ ਸਿੰਘ ਢਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਕੈਲੀਫੋਰਨੀਆ ਦੇ ਗਵਰਨਰ ਨੇ ਗੈਸ ਦੀਆਂ ਪ੍ਰਾਈਸਿਸ ਜ਼ਿਆਦਾ ਹੋਣ ਕਰਕੇ ਸਪੈਸ਼ਲ ਇੱਕ ਸੈਸ਼ਨ ਅਸੈਂਬਲੀ ਦਾ ਸੱਦ ਲਿਆ ਹੈਗਾ। ਗੈਬਨ ਨਿਊਸਮ ਨੇ ਕੰਪਲੇਨ ਕੀਤੀ ਆ ਵੀ ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਿਸ ਬਹੁਤ ਜ਼ਿਆਦਾ ਨੈਸ਼ਨਲ ਐਵਰੇਜ ਨਾਲੋਂ ਹਾਈ ਹੈਗੀਆਂ ਆ। ਆਇਲ ਕੰਪਨੀਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਡਿਜ਼ਰਵਡ ਪ੍ਰੋਫਿਟ ਬਣਾ ਰਹੀਆਂ ਆ। ਤੇ ਇਸ ਸੈਸ਼ਨ ਦੇ ਵਿੱਚ ਕੀ ਪਾਸ ਹੁੰਦਾ ਹੈ, ਮੋਸਟ ਪ੍ਰੋਬਬਲੀ ਕਹਿੰਦੇ ਵੀ ਪ੍ਰਾਈਸ ਕੌਜਿੰਗ ਨੂੰ ਲੈ ਕੇ ਗੈਬਨ ਨਿਊਸਮ ਜੋ ਗਵਰਨਰ ਆ, ਉਹ ਇੱਕ ਲੈਜਿਸਲੇਚਰ ਲੈ ਕੇ ਆਉਣਾ ਚਾਹੁੰਦੇ ਆ, ਜਿਹਦੇ ਵਿੱਚ ਸਟੇਟ ਏਜੰਸੀ ਦੇ ਕੋਲ ਪਾਵਰ ਹੋਣਗੀਆਂ ਗੈਸ ਦੀ ਕਾਸਟ ਨੂੰ ਰਿਵਿਊ ਕਰਨ ਦੇ ਲਈ, ਪ੍ਰੋਫਿਟ ਨੂੰ ਰਿਵਿਊ ਕਰਨ ਦੇ ਲਈ ਤੇ ਪ੍ਰਾਈਸਿੰਗ ਨੂੰ ਰਿਵਿਊ ਕਰਨ ਦੇ ਲਈ। ਡੂਰਿੰਗ ਦਾ ਸਟ੍ਰੈਚ ਸਤੰਬਰ ਤੇ ਅਕਤੂਬਰ ਚ ਐਵਰੇਜ ਪ੍ਰਾਈਸ ਪਰ ਗੈਲਨ ਕੈਲੀਫੋਰਨੀਆ $2.60 ਸੀਗੀ। ਕਾਫੀ ਲੰਮਾ ਸਮਾਂ ਪਹਿਲਾਂ ਆਪਾਂ ਦੇਖਿਆ ਹੀ ਆ। ਤੇ ਕੈਲੀਫੋਰਨੀਆ ਦੀਆਂ ਪ੍ਰਾਈਸਿਸ ਇੱਕ ਟਾਈਮ ਦੇ ਉੱਤੇ $6.42 ਪਰ ਗੈਲਨ ਪੀਕ ਕਰ ਗਈਆਂ, ਪਰ ਰੀਸੈਂਟਲੀ ਨੂੰ ਥੱਲੇ ਗਈਆਂ ਆ $4.95 ਦੇ ਕਰੀਬ ਐਵਰੇਜ ਇਹ ਦੱਸਿਆ ਗਿਆ। ਪਰ ਕਈ ਜਗ੍ਹਾ ਤੇ ਥੋੜੀ ਘੱਟ ਵੀ ਹੈਗੀਆਂ ਆ। ਗੈਸ ਕੰਪਨੀਆਂ ਨੇ ਇਹ ਕਿਹਾ ਆ ਵੀ ਰਿਫਾਈਨਰੀਜ਼ ਨੂੰ ਬਲੇਮ, ਰਿਫਾਈਨਰੀਜ਼ ਸਾਡੀਆਂ ਖਰਾਬ ਹੈਗੀਆਂ ਆ, ਉਹਨਾਂ ਦੀ ਮੇਨਟੇਨੈਂਸ ਹੋਣ ਵਾਲੀ ਹੈਗੀ ਆ ਤੇ ਇਸ ਕਰਕੇ ਜੋ ਫਿਊਲ ਦੀਆਂ ਪ੍ਰਾਈਸਿਸ ਹਾਈ ਹੈਗੀਆਂ। 5 ਮੇਜਰ ਰਿਫਾਈਨਰੀਜ਼ ਨੇ ਜੋ ਸਟੇਟ ਐਨਰਜੀ ਕਮਿਸ਼ਨ ਦੇ ਸਾਹਮਣੇ ਹੀਅਰਿੰਗ ਸੀ ਉੱਥੇ ਜਾਣ ਤੋਂ ਨਾ ਕਰ ਦਿੱਤੀ। ਤੇ ਹੁਣ ਜਿਹੜਾ ਨਵਾਂ ਲੈਜਿਸਲੇਸ਼ਨ ਸੈਸ਼ਨ ਸੱਦਿਆ ਗਿਆ ਆ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਵੱਲੋਂ, ਦਸੰਬਰ 5 ਨੂੰ ਸੱਦਿਆ ਗਿਆ ਆ ਤੇ ਉਹਨਾਂ ਨੇ ਅਕਤੂਬਰ ਮਹੀਨੇ ਵਿੱਚ ਹੀ ਕਿਹਾ ਸੀ ਕਿ ਜੇ ਗੈਸ ਕੰਪਨੀਆਂ ਵਾਲੇ ਨਹੀਂ ਐਗਰੀ ਕਰਦੇ ਜਾਂ ਨਹੀਂ ਗੱਲ ਸੁਣਦੇ ਸਾਡੀ ਆ ਕੇ, ਤੇ ਅਸੀਂ ਇਹ ਸਪੈਸ਼ਲ ਸੈਸ਼ਨ ਬੁਲਾਵਾਂਗੇ ਜੀ। ਸੋ ਇਹਨਾਂ ਦੇ ਉੱਤੇ ਵਿੰਡਫਾਲ ਟੈਕਸ ਲਾਉਣ ਦੀ ਜਿਹੜੀ ਚਰਚਾ ਹੈ ਉਹ ਚੱਲ ਰਹੀ ਆ, ਜਿਸ ਦੀ ਜਿੱਦਾਂ ਤੁਸੀਂ ਦੱਸਿਆ ਵੀ ਰਿਫਾਈਨਰੀਜ਼ ਤੇ ਇਹ ਜਿਹੜੀਆਂ ਤੇਲ ਕੰਪਨੀਆਂ ਨੇ ਵਿਰੋਧਤਾ ਕੀਤੀ। ਸੈਨੇਟ ਦੇ ਵਿੱਚ ਅੱਜ ਰੇਲ ਸਟ੍ਰਾਈਕ ਨਾ ਹੋਵੇ ਉਸ ਦੇ ਤਹਿਤ ਵੋਟਿੰਗ ਜਿਹੜੀ ਉਹ ਹੋਈ ਆ ਤੇ ਉੱਥੇ ਜਿਹੜੇ ਕਈ ਉਸ ਦੇ ਮੁੱਦਿਆਂ ਦੇ ਉੱਤੇ ਵੋਟ ਨੂੰ ਪਾਸ ਕਰ ਦਿੱਤਾ ਗਿਆ। ਯੂਨੀਅਨ ਦੇ ਵਿੱਚ ਜਿਹੜੇ ਕੰਮ ਹੈ ਤੇ ਜਿਹੜੇ ਇੰਪਲੋਇਰਸ ਹੈਗੇ ਆ, ਉਹ ਕੰਪਨੀਆਂ ਜਿਹੜੀਆਂ ਰੇਲ ਰੋਡ ਕੰਪਨੀਆਂ ਚਲਾਉਂਦੇ ਆ, ਉਹਨਾਂ ਦੇ ਉੱਤੇ ਜਿਹੜਾ ਐਗਰੀਮੈਂਟ ਹੋਇਆ ਸੀ ਉਸ ਨੂੰ ਹੁਣ ਇਸ ਦੇ ਤਹਿਤ ਫੋਰਸ ਕੀਤਾ ਜਾਊਗਾ। ਇਸ ਦੇ ਵਿੱਚ ਹੁਣ ਜਿਹੜਾ ਸਾਈਨ ਹੋਣ ਦੇ ਲਈ ਰਾਸ਼ਟਰਪਤੀ ਬਾਈਡਨ ਦੇ ਕੋਲ ਇਹ ਬਿੱਲ ਜਿਹੜਾ ਹੋ ਜਾਵੇਗਾ। ਕੂਲਿੰਗ ਆਫ ਜਿਹੜਾ ਪੀਰੀਅਡ ਇਸ ਦੇ ਵਿੱਚ ਰੱਖਿਆ ਗਿਆ ਸੀਗਾ ਉਹ ਫੇਲ ਹੋ ਗਿਆ 26 ਦੇ ਮੁਕਾਬਲੇ ਜਿਹੜੇ 69 ਵੋਟਾਂ ਦੇ ਨਾਲ। ਦੂਜੀ ਜਿਹੜੀ ਸੀਗੀ ਵੋਟ ਵੱਖ-ਵੱਖ ਜਿਹੜੇ ਇਸ ਦੇ ਵਿੱਚ ਸੀਗੀ ਵੀ
7 ਜਿਹੜੀਆਂ ਸਿਕ ਡੇਜ਼ ਪੇਡ ਸਿਕ ਲੀਵ ਜਿਹੜੀ ਵਰਕਰਸ ਦੇ ਲਈ ਐਡ ਕੀਤੀਆਂ ਜਾਣ। 60 ਵੋਟਾਂ ਉਸ ਦੇ ਵਿੱਚ ਚਾਹੀਦੀਆਂ ਸੀ, ਉਹ 43 ਦੇ ਮੁਕਾਬਲੇ ਜਿਹੜੀ ਆ ਉਹ 52 ਵੋਟਾਂ ਦੇ ਨਾਲ ਰਹਿ ਗਈ। ਆਲਦੋ ਜਿਹੜੀਆਂ 6 ਰਿਪਬਲਿਕਨਸ ਆ ਉਹਨਾਂ ਨੇ ਇਸ ਪੇਡ ਸਿਕ ਲੀਵਸ ਆ ਐਡ ਕਰਨ ਦੇ ਲਈ ਹਮਾਇਤ ਵੀ ਦਿੱਤੀ ਸੀ। ਤੀਜੀ ਵੋਟ ਜਿਹੜੀ ਉਹ ਹੋਈ ਸੀ ਐਗਰੀਮੈਂਟ ਜਿਹੜਾ ਨੈਗੋਸ਼ੀਏਟ ਕੀਤਾ ਗਿਆ ਸੀ ਵਾਈਟ ਹਾਊਸ ਦੇ ਦੁਆਰਾ ਫਰੇਟ ਇੰਪਲੋਈਜ਼ ਤੇ ਉਹਨਾਂ ਦੇ ਬੌਸਿਸ ਦੇ ਦਰਮਿਆਨ ਸਤੰਬਰ ਮਹੀਨੇ 'ਚ, ਉਹ 15 ਦੇ ਮੁਕਾਬਲੇ 80 ਵੋਟਾਂ ਦੇ ਨਾਲ ਪਾਸ ਹੋ ਗਿਆ। ਸੋ ਇਹ ਜਿਹੜਾ ਐਗਰੀਮੈਂਟ ਆ ਹੁਣ ਕਾਨੂੰਨੀ ਰੂਪ ਦੇ ਵਿੱਚ ਇਹਨਾਂ ਯੂਨੀਅਨਸ ਨੂੰ ਇੱਕ ਹਿਸਾਬ ਦੇ ਨਾਲ ਮੰਨਣਾ ਜਿਹੜਾ ਉਹ ਪਵੇਗਾ। ਸੋ ਬਾਕੀ ਜਿਹੜੀਆਂ 2 ਚੀਜ਼ਾਂ ਉਹ ਭਾਵੇਂ ਰਹਿ ਗਈਆਂ, ਪਰ ਇਸ ਐਗਰੀਮੈਂਟ ਨੂੰ ਬੇਸਿਕਲੀ ਮਨਾਉਣਾ ਤੇ ਸਟ੍ਰਾਈਕ ਜਿਹੜੀ ਉਹ ਨਾ ਹੋਵੇ, ਉਸ ਦੇ ਵਿੱਚ ਸੈਨੇਟ ਨੇ ਜਿਹੜੀ ਆ ਮਨਜ਼ੂਰੀ ਉਹ ਹੁਣ ਦੇ ਦਿੱਤੀ ਆ। ਅਗਲੀ ਖਬਰ ਵੱਲ ਚਲੀਏ। ਲਾਸ ਐਂਜਲਸ ਦੇ ਇੱਕ ਮਿਡਲ ਸਕੂਲ ਦੇ ਵਿੱਚ 10 ਬੱਚਿਆਂ ਨੂੰ ਜਾ ਕੇ ਹਸਪਤਾਲ ਦੇ ਵਿੱਚ ਟ੍ਰੀਟ ਕੀਤਾ ਗਿਆ ਤੇ ਸਸਪੈਕਟਡ ਇਹ ਆ ਵੀ ਉਹ ਸਕੂਲ ਦੇ ਵਿੱਚ ਹੀ ਓਵਰਡੋਜ਼ ਹੋ ਗਏ। 7 ਸਟੂਡੈਂਟਸ ਨੂੰ 10 ਦੇ ਵਿੱਚੋਂ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਫਾਇਰ ਡਿਪਾਰਟਮੈਂਟ ਵੱਲੋਂ ਲਾਸ ਐਂਜਲਸ ਦੇ ਪੈਰਾਮੈਡਿਕਸ ਨੇ ਜਦੋਂ ਰਿਸਪੌਂਡ ਕੀਤਾ, ਵੈਨਸ ਮਿਡਲ ਸਕੂਲ ਜੋ ਲਾਸ ਐਂਜਲਸ ਦੇ ਵਿੱਚ ਹੈਗਾ, ਤੇ 10 ਬੱਚੇ 12 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਦੇ ਸੀਗੇ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਦੇਖਿਆ ਵੀ ਉਹ ਓਵਰਡੋਜ਼ ਹੈਗੇ ਆ, ਉਹਨਾਂ ਨੇ ਕੋਈ ਨਾ ਕੋਈ ਜਿਹੜੀ ਡਰੱਗ ਆ ਉਹ ਲਈ ਹੋਈ ਹੈਗੀ ਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਸਪੋਕਸ ਪਰਸਨ ਨੇ ਦੱਸਿਆ ਆ ਵੀ ਓਵਰਡੋਜ਼ ਪੋਸੀਬਲੀ ਕਹਿੰਦੇ ਵੀ ਕੈਨਾਬਿਸ ਪ੍ਰੋਡਕਟ ਜੋ ਭੰਗ ਵਾਲੇ ਪ੍ਰੋਡਕਟ ਆ ਉਹਨਾਂ ਦੇ ਨਾਲ ਇਹਨਾਂ ਦੀ ਹੋਈ ਹੈਗੀ ਆ। ਫਾਇਰ ਡਿਪਾਰਟਮੈਂਟ ਨੇ ਸਾਰਾ ਸਕੂਲ ਸਰਚ ਕੀਤਾ ਤੇ ਵੀ ਕੋਈ ਹੋਰ ਤਾਂ ਨਹੀਂ ਕੋਈ ਇਦਾਂ ਦਾ ਸਟੂਡੈਂਟ ਜਿਹਨੂੰ ਮੈਡੀਕਲ ਹੈਲਪ ਚਾਹੀਦੀ ਹੋਵੇ, ਪਰ ਹੋਰ ਨਹੀਂ ਲੱਭਿਆ। ਤੇ ਕਹਿੰਦੇ ਵੀ ਗਰੁੱਪ ਆਫ ਸਟੂਡੈਂਟਸ ਇਹਦੇ ਵਿੱਚ ਇਨਵੋਲਵ ਸੀਗੇ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇਹ ਦੱਸਿਆ ਹੈਗਾ ਤੇ ਸਪੋਕਸ ਪਰਸਨ ਨੇ ਇਹ ਕਨਫਰਮ ਨਹੀਂ ਕੀਤਾ ਵੀ ਕਿਸ ਤਰ੍ਹਾਂ ਜਿਹੜਾ ਇਹ ਸਬਸਟੈਂਸ ਆ ਉਹ ਬੱਚਿਆਂ ਦੇ ਕੋਲ ਪਹੁੰਚ ਗਿਆ ਜਿਹੜੇ 12 ਸਾਲ ਦੀ ਉਮਰ ਤੱਕ ਦੇ ਵੀ ਸੀਗੇ। ਕੈਲੀਫੋਰਨੀਆ ਦਾ ਸਟੇਟ ਲਾ ਇਹ ਕਹਿੰਦਾ ਆ ਵੀ 21 ਸਾਲ ਤੋਂ ਵੱਧ ਉਮਰ ਵਾਲੇ ਜੋ ਆ ਉਹ ਕੈਨਵਸ ਜੋ ਭੰਗ ਆ ਜਾਂ ਭੰਗ ਦੇ ਨਾਂ ਭੰਗ ਤੋਂ ਬਣਦੇ ਪ੍ਰੋਡਕਟ ਆ ਉਹ ਖਰੀਦ ਸਕਦੇ ਹੈਗੇ ਆ। 18 ਸਾਲ ਤੋਂ 21 ਸਾਲ ਤੱਕ ਦੇ ਵੀ ਖਰੀਦ ਸਕਦੇ, ਪਰ ਉਹਨਾਂ ਨੂੰ ਫਿਜ਼ੀਸ਼ੀਅਨ ਦੀ ਰეკਮੈਂਡੇਸ਼ਨ ਚਾਹੀਦੀ ਆ ਜੀ। ਤੇ ਨਾਲੇ ਸਮੋਕਿੰਗ ਕੈਨਵਸ ਜੋ ਆ ਸਕੂਲ ਦੇ 1000 ਫੁੱਟ ਦੇ ਅੰਦਰ ਅੰਦਰ ਜੇ ਤੁਸੀਂ ਸਮੋਕ ਕਰਦੇ ਆ ਉਹ ਇਲੀਗਲ ਆ। ਜੀ ਪਰ ਦੇਖੋ ਨਿਆਣਿਆਂ ਨੂੰ ਇਲਾਜ ਦੇ ਲਈ ਵੀ ਲੈ ਕੇ ਜਾਣਾ ਪਿਆ, ਕਈ ਕੁਛ ਜਿਹੜਾ ਇਹ ਵਾਪਰਿਆ। ਸੋ ਇਹ ਗੰਭੀਰ ਚਿੰਤਾ ਵਾਲੇ ਜਿਹੜੇ ਵਿਸ਼ੇ ਆ ਉਹ ਇਸ ਟਾਈਮ ਸਾਲਾਂ ਦੇ ਮੋਹਰੇ ਆ ਬੱਚਿਆਂ ਦੇ ਲਈ ਤੇ ਨਾਲ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਦੇ ਲਈ ਵੀ। ਸੁਪਰੀਮ ਕੋਰਟ ਨੇ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਸਟੂਡੈਂਟ ਡੈਟ ਰਿਲੀਫ ਕੇਸ ਆ ਉਸ ਨੂੰ ਸੁਣਨ ਦੇ ਲਈ ਸਹਿਮਤੀ ਪ੍ਰਗਟਾਈ ਆ। ਨਾਲ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਜਿੰਨੀ ਦੇਰ ਤੱਕ ਇਸ ਦੇ ਉੱਤੇ ਫੈਸਲਾ ਨਹੀਂ ਆ ਜਾਂਦਾ ਉਸ ਨੂੰ ਹੋਲਡ ਦੇ ਉੱਤੇ ਪਾ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਚਾਹੁੰਦਾ ਸੀਗਾ ਵੀ ਜਿਹੜਾ ਇਹ ਸਟੂਡੈਂਟ ਲੋਨ ਡੈਟ ਰਿਲੀਫ ਪਲਾਨ ਆ ਇਸ ਨੂੰ ਦੁਬਾਰਾ ਆਗਿਆ ਮਿਲ ਜਾਵੇ, ਪਰ ਇਸ ਤੋਂ ਪਹਿਲਾਂ ਹੇਠਲੀ ਅਪੀਲ ਕੋਰਟ ਦੇ ਦੁਆਰਾ ਵੀ ਇਸ ਤੇ ਉਲਟ ਇੰਜੰਕਸ਼ਨ ਜਿਹੜੀ ਆ ਉਹ ਲਗਾਈ ਗਈ ਸੀਗੀ। ਅਗਲੇ ਸਾਲ ਫਰਵਰੀ ਮਹੀਨੇ ਦੇ ਵਿੱਚ ਇਸ ਕੇਸ ਦੀ ਜਿਹੜੀ ਸੁਣਵਾਈ ਆ ਉਹ ਲਈ ਜਾਊਗੀ ਸੁਪਰੀਮ ਕੋਰਟ ਦੇ ਦੁਆਰਾ। ਜੋ ਬਾਈਡਨ ਉਹਨਾਂ ਦੇ ਪਲਾਨ ਦੇ ਤਹਿਤ $20,000 ਤੱਕ ਦਾ ਜਿਹੜਾ ਡੈਟ ਆ ਉਹ ਸਟੂਡੈਂਟ ਲੋਨਸ ਦਾ ਉਹ ਮਾਫ ਕੀਤਾ ਜਾਣਾ ਸੀ। ਹੁਣ ਤੱਕ 16 ਮਿਲੀਅਨ ਲੋਕਾਂ ਦੇ ਦੁਆਰਾ ਕਹਿੰਦੇ ਵੀ ਇਸ ਪ੍ਰੋਗਰਾਮ ਦੇ ਤਹਿਤ ਇਹਨਾਂ ਨੂੰ ਅਪਰੂਵ ਕਰ ਦਿੱਤਾ ਗਿਆ ਸੀ, ਪਰ ਕੁਝ ਹਫ਼ਤੇ ਪਹਿਲਾਂ ਜਦ ਇਸ ਦੇ ਉਲਟ ਫੈਸਲਾ ਆਇਆ ਸੀ ਤੇ ਉਹ ਐਪਲੀਕੇਸ਼ਨਸ ਲੈਣ ਦੇ ਉੱਤੇ ਇਹਨਾਂ ਨੇ ਰੋਕ ਜਿਹੜੀ ਉਹ ਲਗਾ ਦਿੱਤੀ ਸੀ। ਸੋ ਹੁਣ ਫਰਵਰੀ ਮਹੀਨੇ ਵਿੱਚ ਇਹ ਨਤਾਰਾ ਜਿਹੜਾ ਹਰਜੋਤ ਸਿੰਘ ਜੀ ਹੋਵੇਗਾ ਵੀ ਆਉਣ ਵਾਲੇ ਜਿਹੜੇ ਸਾਲ ਦੇ ਵਿੱਚ ਵੀ ਸਟੂਡੈਂਟ ਲੋਨ ਜਿਹੜਾ ਡੈਟ ਰਿਲੀਫ ਆ ਉਹ ਅੱਗੇ ਵੱਧ ਸਕੂਗਾ ਜਾਂ ਇੱਥੇ ਹੀ ਇਹਦੀਆਂ ਬ੍ਰੇਕਾਂ ਲੱਗਣਗੀਆਂ। ਡਿਜ਼ਨੀਲੈਂਡ ਨੇ ਇਹ ਅਨਾਉਂਸ ਕੀਤਾ ਆ ਵੀ ਜਿਹੜੇ ਸਦਰਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਦੇ ਲਈ ਉਹ ਐਕਸਕਲੂਸਿਵ ਟਿਕਟਸ ਆਫਰ ਕਰਨ ਜਾ ਰਹੇ ਆ ਜੋ ਕਿ ਰੈਗੂਲਰ ਟਿਕਟਾਂ ਦੇ ਨਾਲੋਂ ਸਸਤੀਆਂ ਹੋਣਗੀਆਂ। ਸਪੈਸ਼ਲ ਟਿਕਟ ਹੋਊਗੀ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ, ਕਿਉਂਕਿ ਡਿਜ਼ਨੀਲੈਂਡ ਵੀ ਉੱਥੇ ਹੀ ਹੈਗਾ ਕੈਲੀਫੋਰਨੀਆ ਦੇ ਵਿੱਚ। ਸੋ ਜੋ ਐਲੀਜੀਬਲ ਰੈਜ਼ੀਡੈਂਟਸ ਹੈਗੇ ਆ ਉਹ 3 ਡੇ 1 ਪਾਰਕ ਟਿਕਟ ਵੀਕ ਡੇਜ਼ ਦੇ ਦੌਰਾਨ $73 ਪਰ ਡੇ ਦੇ ਹਿਸਾਬ ਨਾਲ ਖਰੀਦ ਸਕਦੇ ਹੈਗੇ ਆ।
ਇਹ ਸੋ ਡਿਜ਼ਨੀਲੈਂਡ ਦੇ ਜੋ ਰਿਜ਼ੋਰਟ ਹੋਟਲਸ ਆ ਉਹ ਵੀ 20% ਡਾਊਨ ਜੋ ਸੇਲ ਤੇ ਜਾਣਗੇ ਦਸੰਬਰ 7 ਤੋਂ ਬਾਅਦ। ਸੋ ਜੇ ਕੋਈ ਉੱਥੇ ਜਾ ਰਿਹਾ ਆ ਜਨਵਰੀ 9 ਤੋਂ ਲੈ ਕੇ ਮਾਰਚ 9 2023 ਦੇ ਵਿੱਚ ਤਾਂ ਉਹਨਾਂ ਨੂੰ ਇਹ ਡਿਸਕਾਊਂਟ ਦੇ ਉੱਤੇ ਟਿਕਟਾਂ ਵੀ ਮਿਲ ਜਾਣਗੀਆਂ। disneyland.com ਤੋਂ ਤੁਸੀਂ ਇਹ ਟਿਕਟਾਂ ਜਿਹੜੀਆਂ ਆ ਪਰਚੇਜ਼ ਕਰ ਸਕਦੇ ਹੋ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬਰਫ਼ਬਾਰੀ ਤੇ ਮੀਂਹ ਦਾ ਇਸ ਟਾਈਮ ਸੀਜ਼ਨ ਜਿਹੜਾ ਉਹ ਆਇਆ ਪਿਆ ਆ। ਆਪਾਂ ਦੇਖ ਰਹੇ ਹਾਂ ਵੀ ਕਾਫੀ ਬਰਫ਼ਬਾਰੀ ਮੀਂਹ ਜਿਹੜੀ ਪੈ ਰਹੀ ਹੈ, ਖਾਸ ਕਰਕੇ ਕੈਲੀਫੋਰਨੀਆ ਸੀਅਰਾ ਨਵਾਡਾ ਦੇ ਵਿੱਚ। ਇਸ ਟਾਈਮ ਜਿਹੜੇ ਮੀਟੀਓਰੋਲੋਜਿਸਟ ਤੇ ਉੱਥੋਂ ਦੇ ਜਿਹੜੇ ਲੋਕਲ ਅਧਿਕਾਰੀ ਆ ਉਹ ਕਹਿ ਰਹੇ ਆ ਵੀ ਅਵਰਲਾਂਚ ਵੀ ਜਿਹੜੇ ਉਹ ਆ ਸਕਦੇ, ਵੀ ਜਿਹੜੀ ਬਰਫ਼ ਜ਼ਿਆਦਾ ਪਊਗੀ ਤੇ ਉਹਦੇ ਕਰਕੇ ਪਹਾੜੀਆਂ ਤੋਂ ਰੁੜ ਕੇ ਥੱਲੇ ਨੂੰ ਵੀ ਆ ਸਕਦੀ ਆ। I-80 ਜਿਹੜਾ ਆ ਅਲਟਾ ਤੋਂ ਅੱਗੇ ਔਬਰਨ ਤੋਂ ਜਿਹੜਾ 30 ਮੀਲ ਦੂਰ ਆ ਇਲਾਕਾ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਆ। CHP ਜਿਹੜੇ ਟਰੱਕੀ ਨੇ ਆਪਣੇ ਟਵਿੱਟਰ ਦੇ ਉੱਤੇ ਪੋਸਟ ਕੀਤਾ ਸੀਗਾ ਵੀ ਇਹ ਨਵਾਡਾ ਸਟੇਟ ਲਾਈਨ ਦੇ ਨਜ਼ਦੀਕ I-80 ਨੂੰ ਬੰਦ ਕੀਤਾ ਗਿਆ, ਡੋਨਟ ਸਮਿਟ ਦੇ ਜਿਹੜੇ ਨਜ਼ਦੀਕ ਵੀ। ਤੇ ਕਹਿੰਦੇ ਵੀ ਦੋਨੋਂ ਹੀ ਪਾਸੇ ਡਰਾਈਵਰਸ ਨੂੰ ਵਾਪਸ ਜਿਹੜਾ ਆ ਉਹ ਪਰਤਣ ਦੇ ਲਈ ਆਖਿਆ ਜਾ ਰਿਹਾ ਆ। ਉਹਨਾਂ ਨੇ ਜਿਹੜੇ ਕੈਲ ਟ੍ਰਾਂਸ ਆ ਉਹਨਾਂ ਨੇ ਇਹ ਆਖਿਆ ਆ ਵੀ ਜੇ ਤੁਹਾਨੂੰ ਲੋੜ ਨਹੀਂ ਆ ਤੇ I-80 ਤੇ ਬਿਲਕੁਲ ਵੀ ਟਰੈਵਲ ਨਾ ਕਰੋ ਅਨਲੈਸ ਤੁਹਾਨੂੰ ਬਿਲਕੁਲ ਹੀ ਜ਼ਿਆਦਾ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਕਾਫੀ ਭਾਰੀ ਮੀਂਹ ਜਿਹੜਾ ਸਨੋ ਖਾਸ ਕਰਕੇ ਜਿਹੜੇ ਉਤਲੇ ਇਲਾਕੇ ਆ ਉਹਨਾਂ ਦੇ ਵਿੱਚ ਪੈ ਰਹੀ ਹੈਗੀ ਆ। ਹੁਣ ਤੱਕ ਕਹਿੰਦੇ ਵੀ ਸ਼ਾਇਦ ਅੱਜ ਰਾਤ ਨੂੰ 6 ਇੰਚ ਤੱਕ ਜਿਹੜੀ ਉਹ ਸਨੋ ਜਿਹੜੀ ਉਹ ਪੈ ਚੁੱਕੀ ਆ ਤੇ ਅੱਜ ਵੀਰਵਾਰ ਦੇ ਤੋਂ ਲੈ ਕੇ ਵੀਕਐਂਡ ਤੱਕ 20 ਤੋਂ 30 ਇੰਚ ਤੱਕ 2 ਤੋਂ 2.5 ਫੁੱਟ ਤੱਕ ਜਿਹੜੀ ਸਨੋ ਆ ਉੱਥੇ ਪੈ ਸਕਦੀ ਹੈਗੀ ਆ। ਸੋ ਡਰਾਈਵਿੰਗ ਕੰਡੀਸ਼ਨਸ ਕਾਫੀ ਡੇਂਜਰਸ ਇਸ ਟਾਈਮ ਬਣੀਆਂ ਪਈਆਂ ਆ ਤੇ ਐਵਲਾਂਚ ਆਉਣ ਦਾ ਵੀ ਖਤਰਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਕੋਵਿਡ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਤੇ ਜੇ USA ਦੀ ਗੱਲ ਕਰਦੇ ਜਾਈਏ, ਕਹਿੰਦੇ USA ਦੀ ਵਿੱਚ ਕੋਵਿਡ ਦੇ ਨਾਲ USA ਦੀ ਇਕਨੋਮੀ ਨੂੰ 3.7 ਟ੍ਰਿਲੀਅਨ ਡਾਲਰ ਦਾ ਜੋ ਖੋਰਾ ਆ ਉਹ ਲੱਗ ਸਕਦਾ ਹੈ। ਇਹ ਸਾਰੇ ਕਾਸੇ ਵਿੱਚ ਮੈਡੀਕਲ ਐਕਸਪੈਂਸ, ਲੌਸਟ ਅਰਨਿੰਗਸ, ਇੰਸ਼ੋਰੈਂਸ ਬੈਨੀਫਿਟਸ ਦੀ ਕਾਸਟ, ਇਹ ਸਾਰਾ ਕੁਝ ਐਡ ਅਪ ਹੋਊਗਾ। US ਦੀ ਮੈਨਸ ਸੌਕਰ ਟੀਮ ਆ ਉਹ ਪ੍ਰਮੋਟ ਕਰ ਰਿਹਾ ਹੈ ਅੱਜ ਕੱਲ ਕੋਵਿਡ ਵੈਕਸੀਨ ਨੂੰ, ਕਿਉਂਕਿ ਹਜੇ ਵੀ ਅਮਰੀਕਨ ਪੋਪੂਲੇਸ਼ਨ ਜਿਹੜੀ ਆ ਬਹੁਤ ਇੰਨੀ ਗਿਣਤੀ ਦੇ ਵਿੱਚ ਨਹੀਂ ਵੈਕਸੀਨੇਟਡ ਹੋਈ ਹੈਗੀ। ਸੋ ਜੋ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਜ਼ਾਵੀਅਰ ਵਸੇਰਾ ਹੈਗਾ ਆ, ਉਹਨਾਂ ਨੇ ਕਿਹਾ ਵੀ ਸਾਡਾ ਮੈਸੇਜ ਇੱਕ ਸਿੰਪਲ ਹੈਗਾ ਵੀ ਡੋਂਟ ਵੇਟ, ਜਿੰਨੀ ਜਲਦੀ ਹੋ ਸਕਦਾ ਹੈ COVID-19 ਦੇ ਜੋ ਵੈਕਸੀਨ ਆ ਲਵਾ ਲਓ। ਕਹਿੰਦੇ ਵੀ ਟੀਨੇਜਰ ਦੇ ਵਿੱਚ ਕੋਵਿਡ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ, ਖਾਸ ਕਰਕੇ ਉਹਨਾਂ ਦੇ ਬ੍ਰੇਨ ਨੂੰ ਹਿੱਟ ਕਰ ਰਿਹਾ। ਸਟੈਨਫੋਰਡ ਯੂਨੀਵਰਸਿਟੀ ਦੀ ਨਵੀਂ ਜੋ ਰਿਸਰਚ ਆ ਉਹ ਆਈ ਹੈਗੀ ਆ। ਲੌਂਗ ਟਰਮ ਕੋਵਿਡ US ਦੀ ਇਕਨੋਮੀ ਨੂੰ 3.7 ਟ੍ਰਿਲੀਅਨ ਡਾਲਰ ਕਾਸਟ ਕਰੂਗਾ। 23 ਮਿਲੀਅਨ ਅਮਰੀਕਨਸ ਹਜੇ ਵੀ ਕੋਵਿਡ ਦੇ ਨਾਲ ਪ੍ਰਭਾਵਿਤ ਹੈਗੇ ਆ। ਸੋ ਕਾਫੀ ਵੱਡਾ ਨੰਬਰ ਹੈਗਾ ਜੇ US ਦੀ ਪੋਪੂਲੇਸ਼ਨ ਦਾ ਦੇਖਿਆ ਜਾਵੇ। ਤੇ ਸੈਨ ਫਰਾਂਸਿਸਕੋ ਦੇ ਵਿੱਚ ਪੋਜ਼ਿਟਿਵ ਜੋ ਕੋਵਿਡ ਦਾ ਰੇਟ ਆ ਉਹ 8% ਤੋਂ ਵੱਧ ਹੋ ਗਿਆ ਆ ਸਮਰ ਤੋਂ ਬਾਅਦ, ਇਸ ਗਰਮੀਆਂ ਤੋਂ ਬਾਅਦ। ਤੇ ਹਸਪੀਟਲਾਈਜੇਸ਼ਨ ਨੇਸ਼ਨ ਵਾਈਡ ਥੈਂਕਸਗਿਵਿੰਗ ਤੋਂ ਬਾਅਦ 20% ਵੱਧ ਗਈ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਅਪੀਲ ਕੋਰਟਸ ਨੇ ਜਿਹੜੇ ਮਾਰ-ਆ-ਲਾਗੋ ਦੇ ਵਿੱਚ FBI ਨੇ ਰੇਡ ਮਾਰੀ ਸੀਗੀ ਤੇ ਬਹੁਤ ਸਾਰੇ ਜਿਹੜੇ ਕਲਾਸੀਫਾਈਡ ਡਾਕੂਮੈਂਟ ਟਰੰਪ ਹੁਣਾਂ ਦੇ ਜਿਹੜੇ ਉੱਥੇ ਘਰੇ ਪਏ ਸੀ ਉਹਨਾਂ ਨੂੰ ਉੱਥੋਂ ਫੜਿਆ ਸੀ। ਉਸ ਬਾਬਤ ਇੱਕ ਹੋਰ ਅਦਾਲਤ ਦੇ ਦੁਆਰਾ ਜਿਹੜਾ ਸਪੈਸ਼ਲ ਮਾਸਟਰ ਲਾਇਆ ਗਿਆ ਸੀਗਾ ਉਸ ਆਰਡਰ ਨੂੰ ਵਕੇਟ ਕਰ ਦਿੱਤਾ ਹੈ, ਯਾਨੀ ਕਿ ਉਸ ਨੂੰ ਹਟਾ ਦਿੱਤਾ ਹੈ। ਫੈਡਰਲ ਅਪੀਲ ਕੋਰਟਸ ਨੇ ਅੱਜ ਜਿਹੜਾ ਇਹ ਕਿਹਾ ਵੀ ਜਿੰਨੇ ਵੀ ਇਹ ਹਜ਼ਾਰਾਂ ਡਾਕੂਮੈਂਟ ਫੜੇ ਗਏ ਆ ਟਰੰਪ ਹੁਣਾਂ ਦੇ ਫਲੋਰੀਡਾ ਦੇ ਰੈਜ਼ੀਡੈਂਸ ਤੋਂ, ਉਹ FBI ਜਿਹੜੀ ਉਸ ਨੂੰ ਹੁਣ ਜਾਂਚ ਕਰ ਸਕਦੀ ਆ। ਟਰੰਪ ਹੁਣਾਂ ਨੇ ਇੱਕ ਆਊਟਸਾਈਡ ਆਰਬਿਟਰ ਦੀ ਮੰਗ ਕੀਤੀ ਸੀ, ਜਿਸ ਨੂੰ ਜਿਹੜੇ ਉਸ ਅਦਾਲਤ ਦੀ ਜਿਹੜੀ ਜੱਜ ਐਲੀਨ ਆ ਉਹਨਾਂ ਨੇ ਜਿਹੜੀ ਆਗਿਆ ਦੇ ਦਿੱਤੀ ਸੀ। ਇਹ ਵੀ ਜ਼ਿਕਰਯੋਗ ਗੱਲ ਆ ਵੀ ਟਰੰਪ ਹੁਣਾਂ ਦੇ ਦੁਆਰਾ ਵੀ ਉਸੇ ਜੱਜ ਨੂੰ ਅਪੁਆਇੰਟ ਉਦੋਂ ਕੀਤਾ ਗਿਆ ਸੀ। ਹੁਣ ਫੈਡਰਲ ਅਪੀਲ ਕੋਰਟ ਨੇ ਜਿਹੜੇ ਉਸ ਸਪੈਸ਼ਲ ਮਾਸਟਰ ਨੂੰ ਹਟਾ ਦਿੱਤਾ ਆ ਤੇ 13,000 ਦੇ ਜਿਹੜੇ ਡਾਕੂਮੈਂਟਸ ਉਸ ਟਾਈਮ ਦੇ ਉੱਤੇ
ਰੇਡ ਦੇ ਵਿੱਚ ਫੜੇ ਗਏ ਸੀ ਉਹਨਾਂ ਨੂੰ FBI ਦੇ ਹੱਥ ਦੇ ਵਿੱਚ ਦੇਣ ਦੀ ਗੱਲ ਆਖੀ ਆ। ਸੋ ਹੁਣ ਓਬਵੀਅਸਲੀ ਇਸ ਦੇ ਉਲਟ ਟਰੰਪ ਹੁਣੀ ਦੁਬਾਰਾ ਅਦਾਲਤ ਵਿੱਚ ਜਿਹੜੇ ਉਹ ਜਾ ਸਕਦੇ ਨੇ ਤੇ ਇਹ ਹੁਣ ਦੇਖਣਾ ਜਿਹੜਾ ਉਹ ਰਹੇਗਾ ਵੀ ਕੀ ਹੋਊਗਾ। ਕੱਲ ਪਰਸੋਂ ਵੀ ਟਰੰਪ ਹੁਣਾਂ ਨੂੰ ਇੱਕ ਝਟਕਾ ਜਿਹੜਾ ਆ ਉਹ ਅਦਾਲਤ ਨੇ ਇਹ ਦਿੱਤਾ ਸੀ ਵੀ ਉਹਨਾਂ ਦੇ 6 ਸਾਲਾਂ ਦੇ ਪਿਛਲੇ ਜਿਹੜੇ ਫੈਡਰਲ ਟੈਕਸ ਰਿਟਰਨਸ ਆ ਉਹ ਕਮੇਟੀ ਦੇ ਹਵਾਲੇ ਕਰਨ ਨੂੰ ਆਗਿਆ ਦੇ ਦਿੱਤੀ ਸੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਵੈਸਟ ਕੋਸਟ ਦੇ ਵਿੱਚ ਸਟਾਰਮ ਆਇਆ ਆ। ਕੱਲ ਸਿਆਟਲ ਦੇ ਵਿੱਚ 3 ਇੰਚ ਤੱਕ ਮੀਂਹ ਪਿਆ, ਸਨੋ ਵੀ ਪਈ ਹੈਗੀ ਆ ਤੇ ਅੱਜ ਬੇ ਏਰੀਏ ਦੇ ਵਿੱਚ, ਸੈਂਟਰਲ ਵੈਲੀ ਦੇ ਵਿੱਚ, ਸੈਕਰਾਮੈਂਟੋ ਏਰੀਏ 'ਚ ਵੀ ਕਾਫੀ ਜਿਹੜਾ ਮੀਂਹ ਪੈ ਰਿਹਾ ਆ ਤੇ ਅਗਲੇ ਹਫ਼ਤੇ ਹੋਰ ਭਾਰੀ ਮੀਂਹ ਆ ਰਿਹਾ ਹੈਗਾ ਵੈਸਟ ਕੋਸਟ ਦੇ ਵਿੱਚ। ਪਹਿਲਾ ਜਿਹੜਾ ਸਟਾਰਮ ਆ ਉਹ ਕਹਿੰਦੇ ਵੀ ਥਰਸਡੇ ਅੱਜ ਸ਼ੁਰੂ ਹੋਇਆ ਹੈਗਾ ਤੇ ਰਾਤ ਤੱਕ ਮੀਂਹ ਪੈਂਦਾ ਰਹੇਗਾ। ਸਨੋ ਵੀ ਜਿਹੜੀਆਂ ਸਿਆਰਾ ਦੀਆਂ ਫੁੱਟਹਿਿਲਸ ਆ ਉਹਨਾਂ ਦੇ ਉੱਤੇ ਪੈਂਦੀ ਰਹੂਗੀ। ਸਿਆਟਲ 'ਚ ਆਲਰੇਡੀ ਕਾਫੀ ਸਨੋ ਇਸ ਟਾਈਮ ਪੈ ਚੁੱਕੀ ਹੈਗੀ ਆ। 3 ਇੰਚ ਤੱਕ ਸਿਆਟਲ 'ਚ ਜੋ ਸਨੋ ਆ ਉਹ ਪੈ ਚੁੱਕੀ ਆ, ਪਰ 7 ਇੰਚ ਤੱਕ ਪਹੁੰਚਣ ਦੀ ਆਸ ਹੈਗੀ ਆ। ਓਰੀਗਨ ਤੇ ਵਾਸ਼ਿੰਗਟਨ ਦੇ ਬਾਰਡਰ ਦੇ ਉੱਤੇ ਵੀ ਸਨੋ ਕਾਫੀ ਪਈ ਆ ਤੇ ਟ੍ਰੈਫਿਕ ਵੀ ਕਈ ਜਗ੍ਹਾ ਦੇ ਉੱਤੇ ਬਹੁਤ ਲੰਮਾ ਜ਼ਿਆਦਾ ਜਿਹੜਾ ਆ ਹੈਵੀ ਹੋਇਆ ਆ ਤੇ ਬਹੁਤ ਸਲੋ ਚੱਲ ਰਿਹਾ ਹੈਗਾ। ਕੈਲੀਫੋਰਨੀਆ ਦੇ ਵਿੱਚ ਫਰਾਈਡੇ ਤੱਕ ਜੋ ਮੀਂਹ ਆ ਉਹ ਪੈਂਦਾ ਰਹੂਗਾ। ਕੱਲ ਨੂੰ ਥੋੜਾ ਜਿਹਾ ਦਿਨ ਟਾਈਮ ਦੇ ਸ਼ਾਇਦ ਘੱਟ ਪਵੇ, ਫੇਰ ਮੁੜ ਕੇ ਅਗਲੇ ਵੀਕ ਤੇ ਫੇਰ ਜਿਹੜੇ ਆ ਮੀਂਹ ਪੈਣ ਦੇ ਪੂਰੇ ਅਸਾਰ ਹੈਗੇ ਆ ਤੇ ਠੰਡ ਦਾ ਸੀਜ਼ਨ ਬਹੁਤ ਆ ਰਿਹਾ ਇਸ ਮੀਂਹ ਤੋਂ ਬਾਅਦ, ਕਹਿੰਦੇ ਠੰਡ ਬਹੁਤ ਜ਼ਿਆਦਾ ਆਊਗੀ। ਜੀ ਬਿਲਕੁਲ, ਬਰਫ਼ ਵੀ ਪੈ ਰਹੀ ਆ, ਮੀਂਹ ਵੀ ਆ ਰਿਹਾ, ਸੋ ਆਟੋਮੈਟਿਕਲੀ ਇਹ ਜਿਹੜੀ ਚੀਜ਼ ਆ ਉਹ ਅੱਗੇ ਵਧੂਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਬੰਦੇ ਦੇ ਉੱਤੇ ਜਿਹੜੇ ਪੁਲਿਸ ਦੇ ਉੱਤੇ ਜਿਹੜੇ ਮੋਟਲੋਵ ਕਾਕਟੇਲ ਆ ਉਹ ਸੁੱਟਣ ਦੇ ਲਈ ਇਸ ਬੰਦੇ ਨੂੰ ਦੋਸ਼ੀ ਜਿਹੜਾ ਉਹ ਮੰਨਿਆ ਜਾ ਰਿਹਾ ਹੈਗਾ ਆ। ਸੋ ਕਾਰਨਿੰਗ ਇਲਾਕੇ ਦੇ ਵਿੱਚ ਜਿਹੜੀ ਉੱਥੇ ਪੁਲਿਸ ਅਫਸਰ ਆ ਉਹਨਾਂ ਨੇ ਕਹਿੰਦੇ ਆ ਵੀ ਡਿਪਾਰਟਮੈਂਟ ਬਿਲਡਿੰਗ ਦੇ ਬਾਹਰ ਅਚਾਨਕ ਇੱਕ ਵੱਡੇ ਧਮਾਕੇ ਨੂੰ ਸੁਣ ਕੇ ਬਾਹਰ ਨੂੰ ਗਏ ਤਾਂ ਉੱਥੇ ਜਿਹੜਾ ਦੇਖਿਆ ਗਿਆ ਵੀ 32 ਸਾਲਾ ਕੈਸਿਡੀ ਰਸ ਉਹ ਪੁਲਿਸ ਦੇ ਵੱਲ ਇਹ ਮੋਲਟੋਵ ਜਿਹੜਾ ਕਾਕਟੇਲ ਉਹ ਸੁੱਟ ਰਿਹਾ ਸੀ। ਮੋਲਟੋਵ ਕਾਕਟੇਲ ਉਹ ਹੁੰਦਾ ਜਿਹਦੇ ਵਿੱਚ ਅੱਗ ਲਾ ਕੇ ਜਿਹੜੀ ਆਪਾਂ ਅਕਸਰ ਮੂਵੀਜ਼ ਦੇ ਵਿੱਚ ਤੇ ਜਾਂ ਜਦੋਂ ਹਿੰਸਾ ਹੁੰਦੀ ਆ, ਦੰਗੇ ਫਸਾਦ ਹੁੰਦੇ ਆ ਤੇ ਉਹ ਦੇਖਦੇ ਆ ਵੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਸੁੱਟਿਆ ਜਾਂਦਾ ਹੁੰਦਾ ਹੈ। ਸੋ ਉਸੇ ਦੇ ਤਹਿਤ ਹੁਣ ਇਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਆ। ਕਹਿੰਦੇ ਵੀ ਅਫਸਰ ਦੇ ਤਾਂ ਨਹੀਂ ਵੱਜੀ ਪਰ ਨਾਲ ਦੇ ਨਾਲ ਜਿਹੜੀ ਇੱਕ ਉੱਥੇ ਪਾਰਕਡ ਵਹੀਕਲ ਸੀਗੀ ਉਸ ਦੇ ਉੱਤੇ ਲੱਗੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਧਮਾਕਾ ਹੋਇਆ ਸੀ। ਪੁਲਿਸ ਨੇ ਬਾਅਦ 'ਚ ਭੱਜ ਕੇ ਰਸ ਨੂੰ ਜਿਹੜਾ ਆ ਉੱਥੇ ਫੜ ਲਿਆ ਸੀਗਾ। ਸੋ ਕਹਿੰਦੇ ਵੀ ਇਹ ਪਹਿਲੀ ਵਾਰੀ ਨਹੀਂ ਆ ਵੀ ਰਸ ਦੇ ਦੁਆਰਾ ਪੁਲਿਸ ਦੇ ਉੱਤੇ ਇਦਾਂ ਦਾ ਜਿਹੜਾ ਮੋਲੋਟੋਵ ਕਾਕਟੇਲ ਜਿਹੜਾ ਆ ਉਹ ਸੁੱਟਿਆ ਗਿਆ ਹੋਵੇ। 26 ਜੁਲਾਈ ਨੂੰ ਵੀ ਇਹਨੇ ਇਸੇ ਤਰੀਕੇ ਦਾ ਜਿਹੜਾ ਆ ਉਹ ਕਾਰਵਾਈ ਨੂੰ ਅੰਜਾਮ ਦਿੱਤਾ ਸੀ ਤੇ ਹੁਣ ਕਾਰਨਿੰਗ ਦੀ ਪੁਲਿਸ ਡਿਪਾਰਟਮੈਂਟ ਕਹਿ ਰਹੀ ਆ ਵੀ ਇਸ ਦੇ ਉੱਤੇ ਹੁਣ ਅਟੈਂਪਟਡ ਮਰਡਰ ਚਾਰਜ ਜਿਹੜੇ ਉਹ ਵੀ ਸ਼ਾਇਦ ਲਗਾਏ ਜਾ ਸਕਦੇ ਨੇ। ਸੈਨੋਜ਼ੇ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਵੀ ਜੋ VTA ਦੀ ਟ੍ਰੇਨ ਹੈਗੀ ਆ ਸੈਨੋਜ਼ੇ ਦੇ ਵਿੱਚ, ਉਸ ਟ੍ਰੇਨ ਦੇ ਉੱਤੇ ਇੱਕ ਬੰਦਾ ਬੈਕ ਸਾਈਡ ਤੇ ਬਾਹਰ ਟ੍ਰੇਨ ਦੇ ਉਹ ਚੜਿਆ ਹੋਇਆ ਸੀ ਤੇ ਰਾਈਡ ਲੈ ਰਿਹਾ ਸੀ ਤੇ ਉਹਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਉਹ ਬਹੁਤ ਜ਼ਿਆਦਾ ਜਿਹੜੀ ਆ ਵਾਇਰਲ ਹੋ ਰਹੀ ਆ। ਸੋ ਇਦਾਂ ਦੇ ਸਦਾਈ ਜਿਹੜੇ ਆ ਉਹ ਇੰਨੀ ਹਾਈ ਪਾਵਰ ਇਲੈਕਟ੍ਰਿਕ ਜੋ ਟ੍ਰੇਨ ਹੁੰਦੀ ਹੈਗੀ ਆ ਕਿਸੇ ਟਾਈਮ ਵੀ ਬੰਦਾ ਉੱਥੇ ਮਾਰ ਸਕਦਾ ਆ। ਪਰ ਹੈਰਾਨੀ ਦੀ ਗੱਲ ਇਹ ਆ ਕਿ ਲੋਕ ਕਹਿੰਦੇ ਪਈ VTA ਨੂੰ ਜਾਂ ਪੁਲਿਸ ਨੂੰ ਕਾਲ ਕਰਨ ਨਾਲੋਂ ਵੀਡੀਓ ਬਣਾਉਣ ਦੇ ਵਿੱਚ ਜ਼ਿਆਦਾ ਰੁੱਝੇ ਹੋਏ ਸੀ। ਹਾਈਵੇ 87 ਦੇ ਲਾਗੇ ਜੋ ਟੈਮੀਅਨ ਲਾਈਟ ਰੇਲ ਸਟੇਸ਼ਨ ਆ ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਸੈਂਟਾ ਕਲਾਰਾ ਵੈਲੀ ਦੀ ਟਰਾਂਸਪੋਰਟੇਸ਼ਨ ਅਥਾਰਟੀ ਜੋ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ ਵੀ ਇਹ ਇੱਕ ਬਹੁਤ ਐਕਸਟ੍ਰੀਮਲੀ ਡੇਂਜਰਸ ਐਕਟ ਸੀਗਾ ਤੇ VTA ਵਾਲੇ ਕਹਿੰਦੇ ਆ ਵੀ ਸੇਫਟੀ ਸਾਡੀ ਪ੍ਰਾਇੋਰਟੀ ਆ, ਸੇਫਟੀ ਔਨ ਆਵਰ ਸਿਸਟਮ ਇਜ਼ VTA's ਹਾਈਐਸਟ ਪ੍ਰਾਇੋਰਟੀ ਤੇ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆ ਵੀ ਇਦਾਂ ਦਾ ਬਿਹੇਵੀਅਰ ਨਾ ਆਪਣਾ ਵਰਤੋ ਤੇ ਜੇ ਕੋਈ ਸ਼ਰਾਰਤ ਕਰਦਾ ਹੈ ਤੇ ਇਮੀਡੀਏਟਲੀ 911 ਨੂੰ ਕਾਲ ਕਰੋ। ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਜਿਹੜਾ ਹੋ ਰਿਹਾ ਆ ਤੇ FIFA ਦੇ ਜਿਹੜੇ ਕੁਝ ਮੈਚਸ ਜਿਹੜੇ ਅੱਜ ਹੋਏ ਆ
ਉਹਨਾਂ ਦੇ ਬਾਰੇ ਵੀ ਜੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਹਰਜੋਤ ਸਿੰਘ ਜੀ ਦਿੰਦੇ ਜਾਈਏ। ਅੱਜ ਕਾਫੀ ਜਿਹੜਾ ਗਰੁੱਪ ਈ ਦੇ ਜਿਹੜੇ ਮੈਚ ਬੜੇ ਰੌਚਕ ਰਹੇ ਆ। ਫੀਫਾ ਅਪਡੇਟਸ ਦੇ ਵਿੱਚ ਆਪਾਂ ਤੁਹਾਨੂੰ ਉਸ ਦੇ ਵਿੱਚ ਵਿਸਤਾਰ 'ਚ ਜਾਣਕਾਰੀਆਂ ਦੇਵਾਂਗੇ, ਪਰ ਓਵਰਆਲ ਦੱਸਦੇ ਰਹੀਏ ਅੱਜ ਜਾਪਾਨ ਨੇ ਸਪੇਨ ਨੂੰ 2-1 ਦੇ ਨਾਲ ਹਰਾਤਾ। ਜਾਪਾਨ ਨੇ ਇਸ ਵਾਰ 2 ਵੱਡੀਆਂ ਟੀਮਾਂ ਨੂੰ ਆਲਰੇਡੀ ਹਰਾ ਚੁੱਕੇ ਆ। ਜਰਮਨੀ ਨੂੰ ਪਹਿਲਾਂ ਉਹਨਾਂ ਨੇ ਹਰਾਇਆ ਸੀ 2-1 ਨਾਲ, ਤੇ ਇਸੇ ਤਰੀਕੇ ਨਾਲ ਜਾਪਾਨ ਨੇ ਸਪੇਨ ਨੂੰ ਵੀ 2-1 ਨਾਲ ਹਰਾਤਾ। ਉਹਨਾਂ ਨੇ ਆਪਣੇ ਗਰੁੱਪ ਈ ਨੂੰ ਜਿਹੜਾ ਵਿਨ ਕੀਤਾ ਆ ਤੇ ਉਹ ਅਗਲੇ ਰਾਊਂਡ 'ਚ ਪਹੁੰਚ ਗਏ ਆ। ਉਧਰ ਕੋਸਟਾਰੀਕਾ ਨੂੰ ਜਰਮਨੀ ਨੇ 4-2 ਨਾਲ ਹਰਾਇਆ, ਪਰ ਕਿਉਂਕਿ ਸਪੇਨ ਨੇ ਮੈਚ ਜ਼ਿਆਦਾ ਜਿੱਤੇ ਆ, ਉਹਨਾਂ ਦਾ ਗੋਲ ਡਿਫਰੈਂਸ ਜ਼ਿਆਦਾ, ਇਸ ਕਰਕੇ ਜਰਮਨੀ ਜਿਹੜੀ ਆ ਵਰਲਡ ਕੱਪ ਤੋਂ ਬਾਹਰ ਹੋ ਗਈ ਆ। ਜਾਪਾਨ ਤੇ ਸਪੇਨ ਗਰੁੱਪ ਈ ਦੇ ਵਿੱਚੋਂ ਅਗਲੇ ਰਾਊਂਡ ਦੇ ਵਿੱਚ ਪਹੁੰਚੇ ਨੇ। ਉਧਰ ਕ੍ਰੋਏਸ਼ੀਆ ਨੇ ਨੰਬਰ 2 ਰੈਂਕਡ ਬੈਲਜੀਅਮ ਨੂੰ 0-0 ਦੇ ਉੱਤੇ ਡਰਾ ਦੇ ਉੱਤੇ ਜਿਹੜਾ ਉਹ ਰੱਖਿਆ, ਤੇ ਉਧਰ ਮੋਰੋਕੋ ਨੇ ਕੈਨੇਡਾ ਨੂੰ 2-1 ਦੇ ਨਾਲ ਹਰਾ ਕੇ ਆਪਣਾ ਗਰੁੱਪ ਐਫ ਨੂੰ ਜਿਹੜਾ ਉਹ ਜਿੱਤਿਆ। ਪਹਿਲੇ ਤੇ ਮੋਰੋਕੋ ਤੇ ਦੂਜੇ ਤੇ ਜਿਹੜੀ ਕ੍ਰੋਏਸ਼ੀਆ ਆ, ਉਹ ਇਹ ਟੀਮਾਂ ਜਿਹੜੀਆਂ ਰਾਊਂਡ ਆਫ 16 ਦੇ ਵਿੱਚ ਅੱਗੇ ਪਹੁੰਚ ਗਈਆਂ ਜੀ। ਇਹ ਸਟਾਕ ਮਾਰਕੀਟ ਦੀ ਗੱਲ ਕਰ ਜਾਈਏ ਜੀ। ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨ ਅੱਜ 195 ਪੁਆਇੰਟ ਹੇਠਾਂ ਬੰਦ ਹੋਇਆ 34,395 ਤੇ। S&P 4 ਪੁਆਇੰਟ ਥੱਲੇ ਆਇਆ 4076। ਨੈਸਡੈਕ 14 ਪੁਆਇੰਟ ਵੱਧ ਕੇ 11,482 ਤੇ ਹੋਇਆ ਬੰਦ। ਸੋਨੇ ਦਾ ਭਾਅ 1811 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ 3.53%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,933 ਤੇ ਇਥੀਰੀਅਮ $1273 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 17 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।